ਦੁਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 18 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਜ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਡੇ ਨਾਲ ਕੱਲ ਸ਼ਾਮੀ ਵੀ ਡਿਸਕਸ ਕੀਤਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਜੋ ਲੇਕ ਤਾਹੋ ਵਾਲਾ ਏਰੀਆ ਆ, ਜਿੱਥੇ 15-16 ਦੇ ਕਰੀਬ ਜਿਹੜੇ ਸਕੀਅਰ ਸੀਗੇ ਉਹ ਮਿਸਿੰਗ ਸੀ। ਬਾਅਦ ਦੇ ਵਿੱਚ 6 ਜਾਣਿਆਂ ਨੂੰ ਲੱਭ ਲਿਆ ਸੀ। ਹੁਣ ਇਹ ਖਬਰ ਆ ਰਹੀ ਆ ਵੀ 8 ਬੈਕ ਕਾਉਂਟੀ ਸਕੀਅਰਸ ਜੋ ਆ ਸਕੀ ਕਰਦੇ ਸੀ, ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ ਤੇ ਉਹਨਾਂ ਦੀਆਂ ਬੋਡੀਜ਼ ਲੱਭ ਲਈਆਂ ਗਈਆਂ ਹੈਗੀਆਂ। ਇੱਕ ਹਜੇ ਵੀ ਮਿਸਿੰਗ ਹੈਗਾ। ਅਥਾਰਟੀਜ਼ ਨੇ ਇਹ ਕਿਹਾ ਵੀ ਸਕੀਅਰਸ ਦੇ ਕੋਲ ਬਹੁਤ ਘੱਟ ਟਾਈਮ ਸੀਗਾ ਜਦੋਂ ਐਵਲਾਂਚ ਆਇਆ ਤੇ ਉਹ ਬਚ ਨਹੀਂ ਸਕੇ। ਸਮਵਨ ਕਹਿੰਦੇ saw the avalanche, yelled avalanche and overtook them rather quickly। ਸੋ ਜਿੰਨਾ ਚਿਰ ਬੋਲੇ ਹੀ ਆਹੋ ਪਏ ਉਹ ਦੇਖੋ ਐਵਲਾਂਚ ਆ ਰਿਹਾ ਆ, ਉਸੇ ਟਾਈਮ ਦੇ ਉੱਤੇ ਜਿਹੜੇ ਆ ਉਹ ਸਨੋ ਦੇ ਥੱਲੇ ਦੱਬ ਗਏ। ਕੈਪਟਨ ਰਸਲ ਰਸਟੀ ਗ੍ਰੀਨ ਆ ਜੋ ਨਵਾਡਾ ਕਾਉਂਟੀ ਸ਼ੈਰਿਫ ਦੇ ਆਫਿਸ, ਉਹਨਾਂ ਨੇ ਇਹ ਦੱਸਿਆ ਹੈਗਾ। 6 ਸੀਗੇ ਗਾਈਡਰ ਟੂਰ, ਉਹਨਾਂ ਨੂੰ ਰੈਸਕਿਊ ਕੀਤਾ ਗਿਆ 6 ਘੰਟਿਆਂ ਤੋਂ ਬਾਅਦ ਤੇ ਟਿਊਜ਼ਡੇ ਮਾਰਨਿੰਗ ਤੇ 3 ਡੇ ਟਰੈਕ ਦੇ ਉੱਤੇ ਸੀਗੇ। ਉਹ ਨਾਰਦਰਨ ਕੈਲੀਫੋਰਨੀਆ ਦਾ ਸਿਆਰਾ ਨਵਾਡਾ ਵਾਲਾ ਜੋ ਏਰੀਆ ਹੈਗਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਵਿੰਟਰ ਸਟਾਰਮ ਆਇਆ, ਬਹੁਤ ਹੀ ਸਟਰੋਂਗ ਵਿੰਟਰ ਸਟਾਰਮ ਜਿਹੜਾ ਆ ਇਸ ਟਾਈਮ ਚੱਲ ਰਿਹਾ ਆ। ਬਲਕਿ ਇਹ ਵੀ ਖਬਰਾਂ ਆ ਰਹੀਆਂ ਵੀ 10 ਫੁੱਟ ਤੋਂ ਉੱਤੇ ਜ਼ਿਆਦਾ ਜਿਹੜੀ ਸਨੋ ਆ ਉਹ ਅਗਲੇ ਹਫ਼ਤੇ ਤੱਕ ਪੈਣੀ ਹੈਗੀ ਆ। 10 ਫੁੱਟ ਬਹੁਤ ਵੱਡਾ ਏਰੀਆ ਹੁੰਦਾ ਹੈਗਾ ਜਿਸ ਹਿਸਾਬ ਦੇ ਨਾਲ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਤੇ ਕੁਛ ਔਰੇਗਨ ਦੇ ਹਿੱਸਿਆਂ ਦੇ ਵਿੱਚ ਸਨੋ ਪੈਣ ਜਾ ਰਹੀ ਹੈਗੀ ਜੀ। ਬਿਲਕੁਲ ਸੋ ਹਰਜੋਤ ਸਿੰਘ ਜੀ, ਬੜੀ ਮੰਦਭਾਗੀ ਜਿਹੜੀ ਇਹ ਖਬਰ ਆ ਵੀ 8 ਜਾਣੇ ਜਿਹੜੇ ਇਹਨਾਂ ਦੇ ਵਿੱਚੋਂ ਜਿਹੜੇ ਲਾਪਤਾ ਸੀਗੇ ਉਹਨਾਂ ਚੋਂ ਮ੍ਰਿਤ ਜਿਹੜੇ ਉਹ ਪਾਏ ਗਏ ਹੈਗੇ ਆ। ਸੋ ਅਜੇ ਵੀ ਜਿਹੜੇ ਕੋਈ ਬਚਿਆ ਆ ਉਹਨਾਂ ਦੀ ਭਾਲ ਜਿਹੜੀ ਉਹ ਜਾਰੀ ਹੈਗੀ ਆ। ਸੋ 30 ਤੋਂ 55 ਸਾਲ ਦੀ ਉਮਰ ਦੇ ਵਿੱਚ ਸੀਗੇ ਤੇ ਇਹ ਸਾਰੀਆਂ ਚੀਜ਼ਾਂ ਆ। ਕਹਿੰਦੇ ਵੀ ਜਿਹੜੇ ਵਿਕਟਮਸ ਆ ਉਹਨਾਂ ਦੀਆਂ ਲਾਸ਼ਾਂ ਤਾਂ ਮਿਲ ਗਈਆਂ, ਪਰ ਉਹਨਾਂ ਨੂੰ ਰਿਮੂਵ ਜਿਹੜਾ ਉਹ ਕਰਨਾ ਹਾਲ ਦੀ ਘੜੀ ਕਰੂ ਦੇ ਲਈ ਔਖਾ ਆ, ਕਿਉਂਕਿ ਕੰਡੀਸ਼ਨਸ ਬਹੁਤ ਹੀ ਜ਼ਿਆਦਾ ਐਕਸਟ੍ਰੀਮ ਹੈਗੀਆਂ ਆ। ਸੋ ਜਦੋਂ ਦਾ ਐਵਲਾਂਚ ਵਾਪਰਿਆ ਆ ਉਸ ਤੋਂ ਬਾਅਦ ਦੇ ਵਿੱਚ ਹੁਣ ਤੱਕ 3 ਤੋਂ 6 ਫੁੱਟ ਤੱਕ ਕਈ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋ ਚੁੱਕੀ ਹੈਗੀ ਆ। ਸੋ ਖੁਸ਼ਕਿਸਮਤ ਨੇ ਉਹ 6 ਜਾਣੇ ਜਿਹੜੇ ਮਿਲ ਗਏ ਸੀਗੇ ਤੇ ਜਿੰਦਾ ਜਿਹੜੇ ਉਹ ਬਚ ਗਏ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵਾਪਰੀਆਂ ਹੈਗੀਆਂ। ਸੋ ਕਹਿੰਦੇ ਵੀ ਇਹ ਡੋਨਰ ਸਮਿਟ ਦੇ ਨਜ਼ਦੀਕ ਆ, IAT ਦੇ ਉੱਤੇ ਇਹ ਇਲਾਕਾ ਹੈਗਾ ਆ ਜੋ ਕਾਫੀ ਉਚਾਈ ਦੇ ਉੱਤੇ ਆ, ਟਰੱਕੀ ਦੇ ਨਜ਼ਦੀਕ ਜਿਹੜਾ ਉਹ ਇਹ ਪੈ ਜਾਂਦਾ ਆ। ਸੋ ਔਨ ਐਵਰੇਜ ਕਹਿੰਦੇ ਵੀ 35 ਫੁੱਟ ਸਨੋ ਜਿਹੜੀ ਆ ਸਾਲਾਨਾ ਉੱਥੇ ਪੈ ਜਾਂਦੀ ਆ। ਓਬਵੀਅਸਲੀ ਸਾਰੀ ਇਕੱਠੀ ਨਹੀਂ, ਕਦੀ ਥੋੜੀ ਕੁਛ ਇੰਚ ਤੋਂ ਲੈ ਕੇ ਕੁਛ ਫੁੱਟ ਤੱਕ ਕਦੀ ਜਿਹੜੇ ਇੱਦਾਂ ਸਟਾਰਮਸ ਦੇ ਵਿੱਚ ਆ ਜਾਂਦੀ ਆ। ਸੋ ਕਹਿੰਦੇ ਵੀ ਕੈਸਲ ਪੀਕ ਦੇ ਨਜ਼ਦੀਕ ਇਹ ਕੈਲੀਫੋਰਨੀਆ ਦਾ ਇਹ ਦੂਜਾ ਡੈਡਲੀ ਐਵਲਾਂਚ ਆ। ਜਨਵਰੀ ਮਹੀਨੇ ਦੇ ਵਿੱਚ ਵੀ ਇੱਕ ਜਿਹੜਾ ਸਨੋ ਮੋਬਲ ਚਲਾ ਰਿਹਾ ਬੰਦਾ ਸੀਗਾ ਉਹ ਇਸ ਦੇ ਵਿੱਚ ਬੈਰੀ ਹੋ ਗਿਆ ਸੀਗਾ। 80 ਦੇ ਦਹਾਕੇ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਇੱਕ ਕਾਫੀ ਡੈਡਲੀ ਐਵਲਾਂਚ ਉਹ ਵਾਪਰਿਆ ਸੀ, ਉਸ ਵਿੱਚ ਵੀ ਕਈ ਮੌਤਾਂ ਹੋਈਆਂ, ਪਰ ਇਸ ਦੇ ਵਿੱਚ ਜਿਹੜਾ ਆંકੜਾ ਆ ਉਸ ਤੋਂ ਵੀ ਪਾਰ
ਚਲਾ ਗਿਆ ਆ। ਸੋ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਡੈਡਲੀਐਸਟ ਐਵਲਾਂਚ ਦੇ ਤੌਰ ਦੇ ਉੱਤੇ ਇਹ ਹੋ ਚੁੱਕਾ ਆ। ਤੇ ਜਿੱਦਾਂ ਤੁਸੀਂ ਵੈਦਰ ਕੰਡੀਸ਼ਨ ਦੀ ਗੱਲ ਕਰਦੇ ਆ, ਸੋ I-80 50 41 140 58 ਕਈ ਇਲਾਕਿਆਂ ਦੇ ਵਿੱਚ ਜਿਹੜੇ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਰੋਡ ਕੰਡੀਸ਼ਨਸ ਕਾਫੀ ਜ਼ਿਆਦੀਆਂ ਮਾੜੀਆਂ ਬਣੀਆਂ ਪਈਆਂ ਆ। ਕੱਲ ਤਾਂ ਕਈ ਥਾਵਾਂ ਦੇ ਉੱਤੇ ਰੋਡ ਨੂੰ ਜਿਹੜਾ ਉਹ ਬੰਦ ਕੀਤਾ ਗਿਆ ਸੀਗਾ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਚੇਨ ਕੰਟਰੋਲ ਆ ਉਹ ਇਫੈਕਟ ਦੇ ਵਿੱਚ ਆ। 4 ਵੀਲ ਡਰਾਈਵ ਸਨੋ ਟਾਇਰਸ ਦੇ ਨਾਲ ਜਿਹੜੇ ਆ ਉਹਨਾਂ ਨੂੰ ਹੀ ਵਿਦਆਊਟ ਚੇਨ ਜਾਣ ਦਿੱਤਾ ਜਾ ਰਿਹਾ ਆ। ਬਾਕੀ ਸਾਰਿਆਂ ਨੂੰ ਚੇਨ ਪਾਉਣ ਦੇ ਲਈ ਆਖਿਆ ਜਿਹੜਾ ਉਹ ਜਾ ਰਿਹਾ ਹੈਗਾ। ਸੋ ਸਪੀਡ ਲਿਮਿਟ ਉੱਦਾਂ ਦਾ ਫਰੀਵੇਜ਼ ਦੀ 65 ਵੀ ਕਈ ਥਾਵਾਂ ਦੇ ਉੱਤੇ ਜਿੱਦਾਂ ਹੁੰਦੀ ਆ 65 ਹੁੰਦੀ ਆ ਮੋਸਟਲੀ, ਉੱਥੇ ਜਿਹੜੀ ਸਪੀਡ ਲਿਮਿਟ ਆ 25-30 ਤੱਕ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਅਗਲੀ ਜਿਹੜੀ ਮੇਨ ਖਬਰ ਆ ਜੀ ਉਹ ਇਹ ਆ ਰਹੀ ਆ ਵੀ ਅਮਰੀਕਾ ਕਿਸੇ ਟਾਈਮ ਵੀ ਇਸ ਵੀਕਐਂਡ ਦੇ ਦੌਰਾਨ ਈਰਾਨ ਦੇ ਉੱਤੇ ਹਮਲਾ ਕਰ ਸਕਦਾ ਹੈਗਾ। ਜਿੰਨੀ ਵੱਡੀ ਗਿਣਤੀ ਦੇ ਵਿੱਚ US ਦੀ ਮਿਲਟਰੀ ਜੋ ਆ ਉਹ ਤਿਆਰ ਹੋਈ ਆ ਤੇ ਉਹਨਾਂ ਨੇ ਬਿਲਡ ਅਪ ਕੀਤਾ ਹੈਗਾ ਈਰਾਨ ਦੇ ਆਲੇ ਦੁਆਲੇ ਦੇ ਮੁਲਕਾਂ ਦੇ ਵਿੱਚ। ਤੇ ਹੁਣ ਇਹ ਕਹਿੰਦੇ ਵੀ ਸਿਰਫ ਪ੍ਰੈਜ਼ੀਡੈਂਟ ਟਰੰਪ ਨੇ ਡਿਸਾਈਡ ਕਰਨਾ ਹੈ, ਫਾਈਨਲ ਡਿਸੀਜਨ ਦੇਣਾ ਹੈ ਕਿਸ ਟਾਈਮ ਦੇ ਉੱਤੇ ਸਟ੍ਰਾਈਕ ਕਰਨਾ ਹੈਗਾ। ਵਾਈਟ ਹਾਊਸ ਨੂੰ ਬਰੀਫ ਕਰ ਦਿੱਤਾ ਗਿਆ ਹੈ, ਮਿਲਟਰੀ ਕਹਿੰਦੇ ਵੀ ਰੈਡੀ ਆ ਬਾਈ ਵੀਕਐਂਡ। ਬਹੁਤ ਵੱਡਾ ਸਿਗਨੀਫੀਕੈਂਟ ਬਿਲਡ ਅਪ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ ਏਅਰ ਤੇ ਨੇਵਲ ਦੋਨੋਂ ਹੀ ਮਿਡਲ ਈਸਟ ਦੇ ਵਿੱਚ। ਸੋ ਟਾਪ ਐਡਮਿਨਿਸਟ੍ਰੇਸ਼ਨ ਨੈਸ਼ਨਲ ਸਿਕਿਉਰਿਟੀ ਆਫੀਸ਼ੀਅਲਸ ਬੁੱਧਵਾਰ ਨੂੰ ਵਾਈਟ ਹਾਊਸ ਦੇ ਵਿੱਚ ਜਿਹੜਾ ਸਿਚੁਏਸ਼ਨ ਰੂਮ ਆ ਉਹਦੇ ਵਿੱਚ ਮਿਲੇ ਹੈਗੇ ਆ ਈਰਾਨ ਦੇ ਸੰਬੰਧ ਦੇ ਵਿੱਚ। ਤੇ ਪਹਿਲਾਂ ਜਿਹੜੀ ਆ ਟਰੰਪ ਹੋਣਾ ਵੱਲੋਂ ਇੱਕ ਸਪੈਸ਼ਲ ਐਨਵਾਏ ਵੀ ਭੇਜੇ ਗਏ ਸੀ, ਸਟੀਵ ਵਿਟਕੌਫ ਤੇ ਜੈਰਡ ਕਸ਼ਨਰ ਜਿਹੜਾ ਉਹਨਾਂ ਦਾ ਜਵਾਈ ਹੈਗਾ ਆ। ਪਰ ਉਹ ਜਿਹੜੀ ਗੱਲ ਆ ਉਹ ਵਿੱਚ ਵਿਚਾਲੇ ਹੀ ਰਹਿ ਗਈ। ਤੇ ਪਰ ਈਰਾਨ ਵਾਲੇ ਤਾਂ ਬੜੇ ਪੋਜ਼ਿਟਿਵ ਸੀ, ਕਹਿੰਦੇ ਵੀ ਅਸੀਂ ਹੁਣ ਗੱਲ ਸਟਾਰਟ ਹੋਈ ਹੈ, ਇਹ ਤੋਂ ਬਾਅਦ ਅਗਲੀ ਜਿਹੜੀ ਗੱਲਬਾਤ ਹੋਊਗੀ ਉਹਦੇ ਹੋਰ ਜਿਹੜੇ ਡਿਸੀਜਨ ਲਏ ਜਾਊਗੇ। ਸੋ ਹੁਣ ਸੋਰਸਸ ਇਹ ਕਹਿ ਰਹੇ ਆ CNN ਦੇ ਮੁਤਾਬਕ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੋਚ ਰਿਹਾ ਵੀ ਕਿਸ ਟਾਈਮ ਜਿਹੜਾ ਅਟੈਕ ਕਰਨਾ ਹੈਗਾ ਆ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲਿਨ ਲਵੇਟ ਉਹਨਾਂ ਨੇ ਕਿਹਾ ਵੀ ਈਰਾਨ ਵਾਲਿਆਂ ਨੇ ਕਾਫੀ ਜ਼ਿਆਦਾ ਡਿਟੇਲ ਦੇਣੀ ਸੀ ਆਪਣੀ ਨਿਊਕਲੀਅਰ ਜੋ ਬਿਲਡਅਪ ਉਹਨਾਂ ਦਾ ਹੈਗਾ ਉਹਦੇ ਸੰਬੰਧ ਦੇ ਵਿੱਚ, ਪਰ ਉਹਦੇ ਤੋਂ ਹਜੇ ਵੀ ਕੁਛ ਬੜੀ ਡਿਟੇਲ ਆਈ ਨਹੀਂ ਹੈਗੀ। US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣੀ ਇਜ਼ਰਾਈਲ ਨੂੰ ਟਰੈਵਲ ਕਰਨ ਜਾ ਰਹੇ ਆ ਫਰਵਰੀ 28 ਨੂੰ, ਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੂੰ ਉਹ ਈਰਾਨ ਦੇ ਨਾਲ ਜੋ ਗੱਲਬਾਤ ਹੋਈ ਆ ਉਹਦੇ ਬਾਰੇ ਅਪਡੇਟ ਕਰਨਗੇ। ਜੀ ਉੱਦਾਂ ਹਰਜੋਤ ਸਿੰਘ ਜੀ ਕੱਲ ਹੀ ਆਪਾਂ ਦੱਸ ਰਹੇ ਸੀਗੇ ਵੀ ਜਨੇਵਾ ਦੇ ਵਿੱਚ ਫੋਰਨ ਮਿਨਿਸਟਰ ਜਿਹੜੇ ਈਰਾਨ ਦੇ ਆ ਉਹਨਾਂ ਨੇ ਬੜੀ ਪੋਜ਼ਿਟਿਵ ਗੱਲਾਂ ਜਿਹੜੀਆਂ ਉਹ ਕੀਤੀਆਂ ਸੀਗੀਆਂ ਵੀ ਭਾਈ ਕਹਿੰਦੇ ਵੀ ਅਸੀਂ ਡੀਲ ਵੱਲ ਨੂੰ ਵੱਧ ਰਹੇ ਹਾਂ, ਫਰੇਮਵਰਕ ਆਲਮੋਸਟ ਤਿਆਰ ਜਿਹੜਾ ਉਹ ਹੋ ਗਿਆ। ਤੀਜੀ ਵਾਰੀ ਗੱਲਬਾਤ, ਤੀਜੇ ਗੇੜ ਦੀ ਗੱਲਬਾਤ ਕਦੋਂ ਹੋਊਗੀ ਉਹ ਡਿਸਾਈਡ ਕਰਨਾ ਆ ਤੇ ਡਰਾਫਟ ਜਿਹੜੇ ਤਿਆਰ ਹੋਣਗੇ। ਕੱਲ ਵੀ ਆਪਾਂ ਜ਼ਿਕਰ ਕੀਤਾ ਸੀਗਾ ਵੀ ਇਹ ਬਿਆਨਬਾਜ਼ੀ ਸਿਰਫ ਈਰਾਨ ਵੱਲੋਂ ਆ ਰਹੀ ਆ, ਅਮਰੀਕਾ ਨੇ ਇਸ ਦੇ ਵਿੱਚ ਕੋਈ ਬਿਆਨਬਾਜ਼ੀ ਨਹੀਂ ਕੀਤੀ। ਸੋ ਅੱਜ ਇੱਥੋਂ ਇਹ ਪਤਾ ਲੱਗ ਰਿਹਾ ਵੀ ਆਪਾਂ ਦੇਖਿਆ ਵੀ ਇੱਕ ਹੋਰ ਸਮੁੰਦਰੀ ਜੰਗੀ ਬੇੜਾ ਉਹ ਉਸ ਗਲਫ ਵਾਲੇ ਇਲਾਕੇ ਨੂੰ, ਮਿਡਲ ਈਸਟ ਵਾਲੇ ਪਾਸੇ ਨੂੰ ਜਿਹੜਾ ਉਹ ਘੱਲ ਦਿੱਤਾ ਗਿਆ ਹੈਗਾ ਆ। ਪ੍ਰੋਟੈਸਟਰਸ ਦੀ ਕਾਫੀ ਮੌਤ ਹੋਈ ਸੀ। ਟਰੰਪ ਹੁਣਾਂ ਨੇ ਪਹਿਲਾਂ ਵੀ ਉਦੋਂ ਚੇਤਾਵਨੀ ਦਿੱਤੀ ਸੀ ਜਦੋਂ ਪ੍ਰੋਟੈਸਟ ਹੋਏ ਸੀਗੇ ਵੀ ਜੇ ਤੁਸੀਂ ਇਦਾਂ ਹੀ ਕੀਤਾ ਤਾਂ ਅਸੀਂ ਜਿਹੜਾ ਆ ਉਹ ਤੁਹਾਨੂੰ ਬਖਸ਼ਾਂਗੇ ਨਹੀਂ। ਨਿਊਕਲੀਅਰ ਡੀਲ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਸੀ ਉਹਨਾਂ ਨੇ 2015 'ਚ ਕੀਤੀ ਸੀ, ਟਰੰਪ ਹੁਣਾਂ ਨੇ ਆਉਂਦਿਆਂ ਹੀ ਉਸ 'ਚੋਂ ਬਾਹਰ ਆ ਗਏ ਸੀਗੇ। ਜਿਹੜਾ ਪ੍ਰੈਜ਼ੀਡੈਂਟ ਬਾਈਡਨ ਸੀ ਉਹ ਵੀ ਕੋਈ ਕਿਸੇ ਤਰੀਕੇ ਦੇ ਨਵੀਂ ਐਗਰੀਮੈਂਟ ਨੂੰ ਨਹੀਂ ਕਰ ਸਕੇ ਸੀਗੇ। ਤੇ 60 ਦਿਨ ਦੀ ਜਿਹੜੀ ਡੈਡਲਾਈਨ ਆ ਨਵੀਂ ਨਿਊਕਲੀਅਰ ਡੀਲ ਬਣਾਉਣ ਦੇ ਲਈ ਉਹ ਜੂਨ ਮਹੀਨੇ ਦੇ ਵਿੱਚ ਖਤਮ ਹੋ ਚੁੱਕੀ ਹੈ, ਜਿਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਸੀ। B-2 ਬੰਬਰਸ ਦੇ ਨਾਲ ਆਪਾਂ ਦੇਖਿਆ ਸੀਗਾ ਵੀ ਉੱਥੇ ਹਮਲਾ ਕੀਤਾ ਗਿਆ ਸੀਗਾ। ਸੋ ਜਿਹੜੀ ਤੇਲ ਦੀ ਮਾਰਕੀਟ ਆ ਉਹ ਵੀ ਕਹਿੰਦੇ ਵੀ ਇੱਕ ਸਟ੍ਰੈਟੇਜਿਕ ਵਿੰਡੋ ਟਰੰਪ ਹੋਣਾ ਦੇ ਲਈ ਦੇ ਸਕਦੀ ਆ ਈਰਾਨ ਦੇ ਉੱਤੇ ਸਟ੍ਰਾਈਕ ਕਰਨ ਦੇ ਲਈ। ਮਾਰਕੀਟਸ ਕਹਿੰਦੇ ਵੀ ਇਸ ਟਾਈਮ ਉੱਥੇ ਸਪਲਾਈ ਪੂਰੀ ਆ, ਪ੍ਰਾਈਸਿਸ ਕੋਈ ਬਾੜੀਆਂ ਜ਼ਿਆਦੀਆਂ ਨਹੀਂ ਹੈਗੀਆਂ। ਸੋ ਰਜੀਮ ਦੀ ਜਿਹੜੀ ਵੀਕਨੈਸ ਵੀ ਇਸ ਟਾਈਮ ਨਜ਼ਰ ਆ ਰਹੀ ਆ ਟਰੰਪ ਹੋਣਾ ਨੂੰ, ਟਰੰਪ ਪ੍ਰਸ਼ਾਸਨ ਨੂੰ, ਜਿਹਦੇ ਕਰਕੇ ਇਹ ਮੰਨਿਆ ਜਾ ਰਿਹਾ ਵੀ ਹਮਲਾ ਜਿਹੜਾ ਆ ਉਹ ਈਰਾਨ ਦੇ ਉੱਤੇ ਕੀਤਾ ਜਾ ਸਕਦਾ ਹੈਗਾ ਆ। ਸੋ ਪਰ ਇਹ ਆ ਵੀ ਜਿਹੜਾ ਅਰਗਾਚੀ ਆ ਤੇ
ਜਿਹੜੇ ਹੈਗੇ ਨੇ ਈਰਾਨ ਦੇ ਪ੍ਰੈਜ਼ੀਡੈਂਟ, ਉਹ ਸ਼ਾਇਦ ਚਾਹੁੰਦੇ ਨਹੀਂ ਆ ਵੀ ਹਮਲਾ ਹੋਵੇ। ਚਲੋ ਕੋਈ ਵੀ ਮੁਲਕ ਨਹੀਂ ਚਾਹੁੰਦਾ ਹੋਊਗਾ, ਪਰ ਹੁਣ ਦੇਖੋ ਵੀ ਟਰੰਪ ਹੁਣਾਂ ਦੇ ਮਨ ਦੇ ਵਿੱਚ ਕੀ ਅੱਗੇ ਖਿਆਲਾਤ ਇਸ ਬਾਬਤ ਬਣਦਾ ਹੈਗਾ। ਇੰਨਾ ਕੁ ਵੱਡਾ ਬਿਲਡਅਪ ਆ ਵੀ ਜਿਹੜੇ 에ਅਰਕ੍ਰਾਫਟ ਆ ਉਹ ਗ੍ਰੀਸ ਦੇ ਵਿੱਚ, ਜਾਰਡਨ ਦੇ ਵਿੱਚ, ਸਾਊਦੀ ਅਰੇਬੀਆ, UAE, ਬਹਿਰੀਨ ਦੇ ਵਿੱਚ, ਤੇ ਜਿਹੜੇ ਨੇਵਲ ਜਿਹੜੇ ਹੈਗੇ ਆ ਐਸੈਟਸ, ਉਹ ਰੈੱਡ ਸੀ 'ਚ, ਪਰਸ਼ੀਅਨ ਗੋਲਫ 'ਚ, ਨਾਰਦਰਨ ਜੋ ਅਰੇਬੀਅਨ ਸੀ ਆ, ਉੱਥੇ ਤਾਂ ਘੱਟੋ ਘੱਟ 10 ਦੇ ਕਰੀਬ ਇਹਨਾਂ ਦੇ ਜੋ 에ਅਰਕ੍ਰਾਫਟ ਕੈਰੀਅਰਸ ਹੈਗੇ ਆ, ਜੋ ਉਹਨਾਂ ਦੇ ਸਮੁੰਦਰੀ ਪਹੁੰਚੇ ਹੋਏ ਬੇੜੇ ਆ ਆ। ਜਿਨ੍ਹਾਂ ਦੇ ਉੱਤੇ, ਤੇ ਇਸ ਤੋਂ ਬਿਨਾਂ ਸਟੇਟ ਆਫ ਹਾਰਮੋਜ਼, ਇਹ ਸਾਰੇ ਏਰੀਏ ਦੇ ਵਿੱਚ ਬਹੁਤ ਵੱਡਾ ਬਿਲਡਅਪ ਆ। ਇੰਨਾ ਵੱਡਾ ਬਿਲਡਅਪ ਮਿਡਲ ਈਸਟ ਦੇ ਵਿੱਚ ਕਦੇ ਅਮਰੀਕਨ ਮਿਲਟਰੀ ਨੇ ਨਹੀਂ ਕੀਤਾ ਹੈਗਾ। ਜੀ, ਹੁਣ ਦੇਖੋ ਕੀ ਕਹਿੰਦੇ ਆ, ਪੀਸ ਪ੍ਰੈਜ਼ੀਡੈਂਟ ਜਿਹੜੇ ਆ ਉਹ ਹੁਣ ਵਾਰ ਲਾਉਂਦੇ ਆ ਜਾਂ ਅੱਗੇ ਕੀ ਜਿਹੜਾ ਉਹ ਕਰਦੇ ਆ। ਉਹਦਾ ਦਾਅਵੇ ਤਾਂ ਕਾਫੀ ਕਰ ਚੁੱਕੇ ਆ ਵੀ ਆਪਾਂ ਕਾਫੀ ਲੜਾਈਆਂ ਰੋਕੀਆਂ ਆ, ਕਿ ਕੋਈ ਨਵੀਂ ਤਾਂ ਨਹੀਂ ਛੇੜ ਲੈਣਗੇ। ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਆ ਰਹੀ ਆ, ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ 550 ਟਰੱਕ ਡਰਾਈਵਿੰਗ ਸਕੂਲ ਉਹਨਾਂ ਨੂੰ ਤੁਰੰਤ ਬੰਦ ਕਰਨ ਦੇ ਲਈ ਆਖਿਆ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਸੇਫਟੀ ਫੇਲੀਅਰਸ ਇਹਨਾਂ ਦੇ ਦੁਆਰਾ ਹੋਏ ਨੇ ਕਮਰਸ਼ੀਅਲ ਡਰਾਈਵਿੰਗ ਸਕੂਲਸ ਦੇ ਵੱਲੋਂ, ਤੇ ਇਹਨਾਂ ਨੂੰ ਫਿਰ ਹੁਣ ਬੰਦ ਕਰ ਦੇਣਾ ਚਾਹੀਦਾ ਆ। ਪਿਛਲੇ ਮਹੀਨਿਆਂ ਦੇ ਵਿੱਚ 7,500 ਜਿਹੜੇ ਕਮਰਸ਼ੀਅਲ ਡਰਾਈਵਿੰਗ ਸਕੂਲ ਆ ਉਹਨਾਂ ਨੂੰ ਡੀਸਰਟੀਫਾਈ, ਯਾਨੀ ਕਿ ਉਹਨਾਂ ਦੀ ਸਰਟੀਫਿਕੇਸ਼ਨ ਵਾਪਸ ਲੈ ਲਈ ਗਈ ਸੀ ਤੇ ਉਹਨਾਂ ਦੇ ਕੰਮਕਾਜ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਜਿਹੜੇ ਐਕਟਿਵ ਸਕੂਲਸ ਆ ਉਹਨਾਂ ਦੀ ਇਨਵੈਸਟੀਗੇਸ਼ਨਸ ਹੋ ਰਹੀਆਂ, ਜਾਂਚ ਚੱਲ ਰਹੀ ਹੈ। ਇੰਸਪੈਕਟਰਸ ਕਹਿੰਦੇ ਵੀ ਉੱਥੇ ਗਏ ਨੇ ਤੇ ਹੁਣ ਉਹਨਾਂ ਨੇ ਦੇਖਿਆ ਵੀ ਬਹੁਤਿਆਂ ਦੇ ਵਿੱਚ, ਕਈਆਂ 'ਚ ਇਨਫੈਕਟ ਵੀ ਕਾਫੀ ਸ਼ਾਰਟਕਮਿੰਗਸ ਆ, ਸਹੀ ਢੰਗ ਦੇ ਨਾਲ ਨਹੀਂ ਚੱਲ ਰਹੇ ਹੈਗੇ। 1400 ਤੇ 26 ਸਾਈਟਸ ਤੱਕ ਜਿਹੜੀ ਇਹਨਾਂ ਨੇ ਜਾਂਚ ਹੁਣ ਤੱਕ ਕੀਤੀ ਆ, ਤੇ ਹੁਣ ਉਹਨਾਂ ਚੋਂ 550 ਤੋਂ ਵੱਧ ਕਮਰਸ਼ੀਅਲ ਡਰਾਈਵਿੰਗ ਸਕੂਲ ਉਹਨਾਂ ਨੂੰ ਬੰਦ ਕਰਨ ਦੇ ਲਈ ਆਖਿਆ ਆ। ਕਹਿੰਦੇ ਵੀ ਇਨਵੈਸਟੀਗੇਟਰਸ ਨੇ ਜਿਹੜਾ ਉਹ ਦੇਖਿਆ, ਜਾਂਚਕਰਤਾਵਾਂ ਨੇ, ਵੀ ਅਨਕੁਆਲੀਫਾਈਡ ਇੰਸਟਰਕਟਰਸ ਹੀ ਉੱਥੇ ਉਹਨਾਂ ਨੇ ਭਰਤੀ ਕੀਤੇ ਹੈਗੇ ਆ, ਤੇ ਜਿਹੜੇ ਟੈਸਟ ਕਰਨ ਵਾਲੇ ਜਿਹੜੇ ਸਟੂਡੈਂਟਸ ਆ ਤੇ ਹੋਰ ਜਿਹੜੇ ਸੇਫਟੀ ਇਸ਼ੂਜ਼ ਆ ਉਹਨਾਂ ਵਿੱਚ ਵੱਡਾ ਜਿਹੜਾ ਫੇਲੀਅਰ ਹੋਇਆ ਆ। ਸੋ ਫੈਡਰਲ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਅੱਜ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਡਿਪਾਰਟਮੈਂਟ ਆਲਰੇਡੀ ਬੜੇ ਅਗਰੈਸਿਵਲੀ ਉਹਨਾਂ ਸਟੇਟਸ ਦੇ ਉਲਟ ਕਾਰਵਾਈ ਕਰ ਰਿਹਾ, ਜਿੱਦਾਂ ਆਪਾਂ ਸਵੇਰੇ ਇਲੀਨੋਇਸ ਦਾ ਦੱਸਿਆ ਸੀਗਾ ਵੀ ਉਹਨਾਂ ਦੀ ਵੀ 100 ਮਿਲੀਅਨ ਤੋਂ ਵੱਧ ਦੀ ਜਿਹੜੀ ਰਾਸ਼ੀ ਆ ਉਸ ਨੂੰ ਜਿਹੜਾ ਵਾਪਸ ਲੈਣ ਦੀ ਗੱਲ ਆਖੀ ਹੈ, ਜੇ ਉਹਨਾਂ ਨੇ ਨਾਨ ਡੋਮਿਸਾਈਲ ਡਰਾਈਵਰਸ ਉਹਨਾਂ ਨੂੰ ਰੱਦ ਜਿਹੜਾ ਉਹ ਨਾ ਕੀਤਾ। ਸੋ ਕਮਰਸ਼ੀਅਲ ਡਰਾਈਵਰ ਲਾਇਸੈਂਸਿਸ ਜਿਹੜੇ ਇਮੀਗ੍ਰੈਂਟਸ ਨੂੰ ਦਿੱਤੇ ਜਾਂਦੇ ਆ, ਉਹਨਾਂ ਸਟੇਟਾਂ ਦੇ ਖਿਲਾਫ ਜਿਹੜੇ ਉਹ ਦਿੰਦੇ ਨੇ, ਉਹਨਾਂ ਦੇ ਉਲਟ ਕਾਫੀ ਜਿਹੜੀ ਸਖਤ ਇਸ ਟਾਈਮ ਕਾਰਵਾਈ ਕੀਤੀ ਹੋਈ ਆ। ਇਲੀਗਲ ਯੂ ਟਰਨ ਦੇ ਵਿੱਚ ਜਿਹੜਾ ਉਹ ਕ੍ਰੈਸ਼ ਵਾਪਰਿਆ ਸੀ, ਸ਼ੌਨ ਡਫੀ ਹੁਣੀ ਉਸ ਦਾ ਹਵਾਲਾ ਜਿਹੜਾ ਉਹ ਦਿੰਦੇ ਨੇ। ਫਲੋਰੀਡਾ 'ਚ ਜਿਹੜਾ ਇਹ ਕ੍ਰੈਸ਼ ਹੋਇਆ ਸੀ ਉਸ ਨੂੰ ਜਿਹੜਾ ਉਹ ਕਹਿੰਦੇ ਵੀ ਇਹ ਅਨਆਥੋਰਾਈਜ਼ਡ ਸੀਗਾ। ਇਹ ਟਰਾਂਸਪੋਰਟੇਸ਼ਨ ਸਕੱਤਰ ਜਿਹੜੇ ਸ਼ੌਨ ਡਫੀ ਆ ਉਹਨਾਂ ਦੇ ਦੁਆਰਾ ਜਿਹੜਾ ਉਹ ਕਿਹਾ ਜਾ ਰਿਹਾ। ਕਹਿੰਦੇ ਵੀ ਇਸ ਤੋਂ ਇਲਾਵਾ ਹੋਰ ਵੀ ਫੇਟਲ ਕ੍ਰੈਸ਼ਸ ਹੋਏ ਆ, ਜਿਨ੍ਹਾਂ ਦੇ ਵਿੱਚ ਕਹਿੰਦੇ ਵੀ ਜਿਹੜੇ ਮਾਈਗ੍ਰੈਂਟ ਡਰਾਈਵਰ ਸੀਗੇ ਉਹ ਉਹਨਾਂ ਦਾ ਕਸੂਰ ਜਿਹੜਾ ਇਹ ਕੱਢਦੇ ਹੈਗੇ ਆ। ਸੋ ਹੁਣ ਆਲਰੇਡੀ 550 ਹੋਰ ਸਕੂਲਾਂ ਨੂੰ ਬੰਦ ਕਰਨ ਦੇ ਲਈ ਜਿਹੜਾ ਇਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਆ। ਅਗਲੀ ਖਬਰ ਵੀ ਵੈਦਰ ਦੇ ਨਾਲ ਰਿਲੇਟਡ ਆ। ਸਦਰਨ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਫੁਲਰਟਨ ਟਾਊਨ ਦੇ ਵਿੱਚ ਇੰਨੀਆਂ ਤੇਜ਼ ਹਵਾਵਾਂ ਆਈਆਂ ਜਿਹਦੇ ਨਾਲ ਕਹਿੰਦੇ ਵੀ ਰੁੱਖ ਜੋ ਸੀਗੇ, ਟਰੀ ਸੀ, ਉਹ ਜੜ੍ਹਾਂ ਤੋਂ ਉਖੜ ਗਏ ਤੇ ਲੋਕਾਂ ਦੀਆਂ ਕਾਰਾਂ ਦੇ ਉੱਤੇ, ਲੋਕਾਂ ਦੀਆਂ ਘਰਾਂ ਦੇ ਉੱਤੇ ਡਿੱਗ ਪਏ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈਗਾ। ਹੋਮ ਓਨਰਸ ਜੋ ਵੈਸਟ ਐਸ਼ ਐਵਨਿਊ ਤੇ ਉੱਤੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਬਹੁਤ ਤੇਜ਼ ਮੀਂਹ ਦੇ ਨਾਲ ਬਿਜਲੀ ਵੀ ਚਲੇ ਗਈ ਤੇ ਉਹ ਤੋਂ ਬਾਅਦ ਜਿਹੜੇ ਟਰੀ ਆ ਉਹ ਪੱਟੇ ਗਏ ਹੈਗੇ ਆ। ਇੱਕ ਰੈਜ਼ੀਡੈਂਟ ਮਿਸ਼ੈਲ ਵੈਜ, ਉਹਨਾਂ ਨੇ ਇਹ ਕਿਹਾ ਵੀ ਜਦੋਂ ਮੈਂ ਵਿੰਡੋ ਦੇ ਵਿੱਚੋਂ ਦੇਖਿਆ ਤੇ ਕਾਰ ਦਾ ਅਲਾਰਮ ਜਿਹੜਾ ਆ ਜ਼ੋਰ-ਜ਼ੋਰ ਨਾਲ ਚੱਲ ਰਿਹਾ ਸੀ ਤੇ ਉਹਦੇ ਉੱਤੇ 30 ਫੁੱਟ ਲੰਮਾ ਜਿਹੜਾ ਟਰੀ ਆ ਉਹ ਡਿੱਗਿਆ ਹੋਇਆ ਸੀ। ਸੋ ਕਹਿੰਦੀ ਵੀ ਪੂਰੀ ਨੇਬਰਹੁੱਡ ਦੇ ਵਿੱਚ ਜਿਹੜੇ ਟਰੀ ਆ ਉਹ ਜਾਂ ਤਾਂ ਘਰਾਂ ਦੇ ਉੱਤੇ ਜਾਂ ਕਾਰਾਂ ਦੇ ਉੱਤੇ ਡਿੱਗੇ ਹੋਏ ਸੀ। 40-40 ਫੁੱਟ ਉੱਚੇ ਜਿਹੜੇ ਟਰੀ ਆ ਫੁਲਰਟਨ ਦੇ ਇਸ ਏਰੀਏ ਦੇ ਵਿੱਚ ਹੈਗੇ ਆ। ਸੋ ਰਸ਼ਾਦ ਸ਼ਰੀਫ ਕਰਕੇ ਕਹਿੰਦੇ ਵੀ ਇੱਕ ਹੋਮ ਓਨਰ ਆ, ਵੀ ਮੈਂ ਸੁੱਤਾ ਸੀ ਜਦੋਂ ਬਹੁਤ ਤੇਜ਼ ਹਵਾ ਆਈ ਤੇ ਇਦਾਂ ਲੱਗਿਆ ਵੀ ਟ੍ਰੇਨ ਵਾਂਗ ਜੇ ਕਿਸੇ ਨੂੰ ਹਿੱਟ ਕੀਤਾ ਹੋਵੇ। ਕੁਝ ਸੈਕਿੰਡ ਦੇ ਵਿੱਚ ਕਹਿੰਦਾ ਮੈਂ ਦੇਖਿਆ ਵੀ ਪੂਰੇ ਦਾ ਪੂਰਾ ਘਰ ਮੇਰਾ ਹਿੱਲ ਗਿਆ ਤੇ ਵੱਡਾ ਸਾਰਾ ਟਰੀ ਜਿਹੜਾ ਆ ਘਰ ਦੇ ਉੱਤੇ ਡਿੱਗ ਪਿਆ ਸੀ। ਜੀ, ਅਗਲੀ ਜਿਹੜੀ ਅਸੀਂ ਗੱਲ ਕਰਦੇ ਜਾਈਏ, ਰਿਪਬਲਿਕਨ ਸਟੀਵ ਹਿਲਟਨ, ਇਹ ਜਿਹੜੇ ਕਮੈਂਟੇਟਰ ਕੰਜ਼ਰਵੇਟਿਵ ਨੇ,
ਉਹ ਇਸ ਟਾਈਮ ਜਿਹੜੀ ਗਵਰਨਰ ਦੀ ਰੇਸ ਆ ਉਸ ਦੇ ਵਿੱਚ ਲੀਡ ਕਰ ਰਹੇ ਆ। ਇਹ ਜਿਹੜੀ ਨਵੀਂ ਆਈ ਇੱਕ ਪੋਲ ਐਮਰਸਨ ਕਾਲਜ ਪੋਲਿੰਗ ਤੇ ਇਨਸਾਈਡ ਕੈਲੀਫੋਰਨੀਆ ਪੋਲਿਟਿਕਸ ਉਹਨਾਂ ਦੇ ਸਰਵੇ ਦੇ ਵਿੱਚ ਪਤਾ ਲੱਗ ਰਿਹਾ ਆ। ਪਿਛਲੇ ਮਹੀਨੇ ਇਸੇ ਸਰਵੇ ਦੇ ਵਿੱਚ ਰਿਵਰਸਾਈਡ ਦੇ ਜਿਹੜੇ ਸ਼ੈਰਿਫ ਚੈਡ ਬਿਆੰਕੋ ਉਹ ਲੀਡ ਕਰ ਰਹੇ ਸੀਗੇ। ਸੋ 17% ਵੋਟਾਂ ਜਿੰਨੇ ਸਰਵੇ ਕੀਤੇ ਗਏ 1000 ਤੋਂ ਵੱਧ ਲਾਈਕਲੀ ਵੋਟਰਸ ਦੇ, ਉਹਦੇ ਵਿੱਚ 17% ਲੋਕ ਸਟੀਵ ਹਿਲਟਨ ਦੇ ਹੱਕ 'ਚ, ਐਰਿਕ ਸਵੈਲਵੈਲ ਤੇ ਜਿਹੜੇ ਚੈਡ ਬਿਆੰਕੋ ਆ ਉਹਨਾਂ ਦੇ ਹੱਕ ਦੇ ਵਿੱਚ 14% ਸਾਹਮਣੇ ਆਏ ਸੀ। ਅੱਜ ਉੱਦਾਂ ਮੈਂ ਦੇਖ ਰਿਹਾ ਸੀਗਾ ਚੈਡ ਬਿਆੰਕੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਸੀਗਾ ਵੀ ਉਹ ਸਭ ਤੋਂ ਟੌਪ ਦੇ ਉੱਤੇ 20% ਜਿਹੜੀਆਂ ਆ ਪੋਲਿੰਗ ਦੇ ਨਾਲ ਅੱਗੇ ਜਿਹੜੇ ਉਹ ਚੱਲ ਰਹੇ ਹੈਗੇ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਕੌਣ ਇੱਥੇ ਬਾਜੀ ਮਾਰਦਾ। ਇੱਕ ਦਿਨ ਪਹਿਲਾਂ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕੀਤਾ ਸੀ, ਕੈਲੀਫੋਰਨੀਆ ਦੇ ਵਿੱਚ ਜਿਹੜੀ ਪ੍ਰਾਇਮਰੀ ਹੁੰਦੀ ਆ ਗਵਰਨਰ ਰੇਸ ਦੇ ਲਈ, ਉਹਦੇ ਵਿੱਚ ਟੌਪ 2 ਕੈਂਡੀਡੇਟਸ ਇਰਰਿਸਪੈਕਟਿਵ ਵੀ ਉਹਨਾਂ ਦੀ ਕਿਹੜੀ ਪਾਰਟੀ ਆ, ਉਹਨਾਂ ਨੂੰ ਜਿਹੜਾ ਮੇਨ ਰੇਸ ਦੇ ਵਿੱਚ ਜਾਣਾ ਹੁੰਦਾ ਆ। ਸੋ ਵੈਸੇ ਜ਼ਿਆਦਾਤਰ ਪ੍ਰਾਇਮਰੀਜ਼ ਦੇ ਵਿੱਚ ਇੱਕ ਡੈਮੋਕ੍ਰੇਟ ਇੱਕ ਰਿਪਬਲਿਕਨ ਦੋਨਾਂ ਚੋਂ ਜਿਹੜਾ ਟੌਪ ਦੇ ਉੱਤੇ ਜਾਂਦਾ ਆ ਉਹ ਨਵੰਬਰ ਦੀਆਂ ਇਲੈਕਸ਼ਨਾਂ 'ਚ ਹੁੰਦੇ ਆ। ਪਰ ਕੈਲੀਫੋਰਨੀਆ ਦੇ ਡੈਮੋਕ੍ਰੇਟਾਂ ਨੇ ਦੇਖਿਆ ਵੀ ਸਾਡਾ ਤਾਂ ਸੱਤਾ ਤੇ ਪੂਰਾ ਹੀ ਕਬਜ਼ਾ ਆ, ਸੋ ਆਪਾਂ ਰਿਪਬਲਿਕਨਾਂ ਨੂੰ ਨਵੰਬਰ ਵਾਲੀ ਇਲੈਕਸ਼ਨ 'ਚ ਜਾਣ ਨਹੀਂ ਦੇਣਾ। ਅੱਜ ਉਹਨਾਂ ਨੂੰ ਉਹੀ ਚੀਜ਼ ਮਹਿੰਗੀ ਪੈਂਦੀ ਨਜ਼ਰ ਆ ਰਹੀ ਆ ਤੇ ਹੋ ਸਕਦਾ ਆ ਵੀ ਕੈਲੀਫੋਰਨੀਆ ਦੇ ਵਿੱਚ ਨਵੰਬਰ 'ਚ ਇਸ ਵਾਰ ਜਿਹੜੀਆਂ ਟੌਪ 2 ਪੋਜੀਸ਼ਨਸ ਆ ਉਹ ਦੋਨੋਂ ਹੀ ਰਿਪਬਲਿਕਨ ਲੈ ਕੇ ਜਿਹੜੇ ਉਹ ਅੱਗੇ ਜਾ ਸਕਦੇ ਆ। ਜਿਹੜੇ ਸਟੀਵ ਹਿਲਟਨ ਬਾਰੇ ਦੱਸਦੇ ਜਾਈਏ, ਇਹ ਡਾਇਰੈਕਟਰ ਆਫ ਸਟ੍ਰੈਟਜੀ ਰਹੇ ਆ ਪ੍ਰਾਈਮ ਮਿਨਿਸਟਰ ਜਿਹੜੇ ਡੇਵਿਡ ਕੈਮਰੂਨ ਯੂਕੇ ਦੇ ਬ੍ਰਿਟੇਨ ਦੇ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਲਈ, ਤੇ ਮੌਜੂਦਾ ਤੌਰ ਦੇ ਉੱਤੇ ਫੌਕਸ ਨਿਊਜ਼ ਦੇ ਕੰਟਰੀਬਿਊਟਰ ਵੀ ਹੈਗੇ ਆ। ਸੋ 2025 ਦੇ ਪਿਛਲੇ 6 ਮਹੀਨਿਆਂ ਦੇ ਵਿੱਚ ਉਹਨਾਂ ਨੇ $4.1 ਮਿਲੀਅਨ ਦੀ ਜਿਹੜੀ ਡੋਨੇਸ਼ਨ ਆ ਉਹ ਇਕੱਠੀ ਕੀਤੀ ਜਿਹੜੀ ਉਹ ਹੈਗੀ ਆ। ਸੋ ਐਰਿਕ ਸਵੈਲਵੈਲ ਜਿਹੜਾ ਲੱਗ ਰਿਹਾ ਵੀ ਡੈਮੋਕ੍ਰੇਟ ਪਾਰਟੀ ਵੱਲੋਂ ਮੇਨ ਕੰਟੈਂਡਰ ਦੇ ਤੌਰ ਦੇ ਉੱਤੇ ਆ ਸਕਦਾ ਆ। ਕੇਟੀ ਪੋਰਟਰ ਨੇ ਉਹਦਾ ਕਾਫੀ ਜਿਹੜਾ ਉਹ ਜ਼ੋਰ ਲਾਇਆ ਸੀਗਾ, ਪਰ ਡੈਮੋਕ੍ਰੇਟਸ ਹਾਲ ਦੀ ਘੜੀ ਇਹਨਾਂ ਦੋਨਾਂ ਹੀ ਰਿਪਬਲਿਕਨਸ ਤੋਂ ਪਿਛੜੇ ਹੋਏ ਹੀ ਨਜ਼ਰ ਆ ਰਹੇ ਹੈਗੇ ਨੇ। ਸੋ ਬਿਲਕੁਲ ਲੱਗਦਾ ਇਦਾਂ ਹੀ ਆ ਵੀ ਰਿਪਬਲਿਕਨ ਸੀਟ ਲਿਜਾ ਸਕਦੇ ਆ ਜੇ ਡੈਮੋਕ੍ਰੇਟ ਇਦਾਂ ਹੀ ਖਿਲਰੇ ਰਹੇ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ, ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਪਾਕਿਸਤਾਨ ਦੇ $279 ਤੇ 80 ਪੈਸੇ, ਇੰਡੀਆ ਦੇ $90 ਤੇ 79 ਪੈਸੇ। ਜੀ, ਅੱਜ ਉੱਦਾਂ ਹਰਜੋਤ ਸਿੰਘ ਜੀ ਸੋਸ਼ਲ ਮੀਡੀਆ ਜਾਇੰਟ ਮੈਟਾ ਜਿਸ ਦੇ ਅੰਡਰ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਸਾਰੇ ਆਉਂਦੇ ਆ, ਉਹਨਾਂ ਨੂੰ ਅੱਜ ਇੱਕ ਕਮੇਟੀ ਦੇ ਮੂਹਰੇ ਪੇਸ਼ ਜਿਹੜਾ ਉਹ ਹੋਣਾ ਪਿਆ ਸੀ। ਕਾਫੀ ਜ਼ਿਆਦਾ ਜਿਹੜੇ ਸਵਾਲ ਜਵਾਬ ਸੀ, ਖਾਸ ਕਰਕੇ ਇੰਸਟਾਗ੍ਰਾਮ ਨੂੰ ਲੈ ਕੇ, ਕਿਉਂਕਿ ਬੀਤੇ ਦਿਨੀ ਇਹਨਾਂ ਦੀ ਆਪਣੀ ਇੰਟਰਨਲ ਰਿਪੋਰਟ ਸਾਹਮਣੇ ਆਈ ਸੀ ਜਿਸ ਵਿੱਚ ਮੈਟਾ ਨੇ ਆਪ ਮੰਨਿਆ ਸੀਗਾ ਵੀ ਜਿਹੜੀਆਂ ਟੀਨੇਜ ਕੁੜੀਆਂ ਦੇ ਲਈ ਬਹੁਤ ਹੀ ਭੈੜੇ ਜਿਹੜੇ ਰਿਜ਼ਲਟ ਆ, ਨਤੀਜੇ ਆ, ਉਹ ਇੰਸਟਾਗ੍ਰਾਮ ਨੇ ਪੇਸ਼ ਜਿਹੜੇ ਉਹ ਕੀਤੇ ਆ। ਸੋ ਅੱਜ ਕਹਿੰਦੇ ਵੀ ਇਹਨਾਂ ਸਵਾਲਾਂ ਦੇ ਲਈ ਕਾਫੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਇਹਨਾਂ ਦੇ ਸਾਹਮਣੇ ਜਿਹੜੇ ਹੋਏ ਆ। ਕਹਿੰਦੇ ਵੀ ਦਰਜਨ ਤੋਂ ਵੱਧ ਪੇਰੈਂਟਸ ਉਹ ਉੱਥੇ ਪਹੁੰਚੇ ਹੋਏ ਸੀਗੇ ਇਹ ਟਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ, ਇੱਕ ਹਿਸਾਬ ਦੇ ਨਾਲ ਜਿਨ੍ਹਾਂ ਦੇ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਨੁਕਸਾਨ ਹੋਇਆ ਆ ਇਸ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਦੇ ਕਰਕੇ। ਲਾਸ ਐਂਜਲਸ ਸੁਪੀਰੀਅਰ ਕੋਰਟ ਹਾਊਸ ਦੇ ਵਿੱਚ, ਇਨਫੈਕਟ ਅਦਾਲਤ ਦੇ ਵਿੱਚ ਹੀ ਇਹ ਪੇਸ਼ ਜਿਹੜੇ ਉਹ ਹੋਏ ਸੀ ਸਵੇਰੇ 8:30 ਵਜੇ, ਮਾਰਕ ਜ਼ਕਰਬਰਗ ਖੁਦ। ਸੋ ਆਪਾਂ ਦੇਖਿਆ ਵੀ ਸੋਸ਼ਲ ਮੀਡੀਆ ਦੇ ਕਰਕੇ ਜਿਹੜੀਆਂ ਟੀਨੇਜ ਗਰਲਸ ਆ ਉਹਨਾਂ ਨੂੰ ਪ੍ਰੋਬਲਮ ਆਈ ਆ, ਕਈਆਂ ਨੇ ਆਪਣੇ ਆਪ ਨੂੰ ਹਰਟ ਕੀਤਾ, ਇੱਥੋਂ ਤੱਕ ਕਿ ਕਈ ਬੱਚਿਆਂ ਦੀ ਮੌਤ ਦਾ ਕਾਰਨ ਵੀ ਇਹ ਜਿਹੜਾ ਸੋਸ਼ਲ ਮੀਡੀਆ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਟੈਸਟੀਫਾਈ ਕੀਤਾ ਹੈ ਮਾਰਕ ਜ਼ਕਰਬਰਗ ਨੇ ਅੱਜ ਇਸ ਅਦਾਲਤੀ ਜਿਹੜੀ ਉਹ ਕਾਰਵਾਈ ਦੇ ਵਿੱਚ। ਸੋ ਇਹ ਕਾਫੀ ਵੱਡਾ ਲੈਂਡਮਾਰਕ ਟਰਾਇਲ ਹੋਊਗਾ, ਬੱਚਿਆਂ ਨੂੰ ਹਾਨੀ ਪਹੁੰਚਾਉਣ ਵਾਲੀ ਜਿਹੜੀ ਗੱਲ ਆ। ਆਸਟ੍ਰੇਲੀਆ ਨੇ ਹਰਜੋਤ ਸਿੰਘ ਜੀ ਆਲਰੇਡੀ 16 ਸਾਲ ਤੋਂ ਘੱਟ ਉਮਰ ਦੇ ਲਈ ਸੋਸ਼ਲ ਮੀਡੀਆ ਬੈਨ ਕੀਤਾ। ਇਟਲੀ ਨੇ ਵੀ ਉਦਾਂ ਦੇ ਕਦਮ ਜਿਹੜੇ ਉਹ ਵਧਾਏ ਆ। ਅਮਰੀਕਾ ਦੇ ਵਿੱਚ ਵੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਬੈਨ ਹੋਣੀਆਂ ਚਾਹੀਦੀਆਂ ਆ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਅੱਗੇ ਕਿੱਥੇ ਤੱਕ ਜਿਹੜੀ ਉਹ ਗੱਲ ਜਿਹੜੀ ਉਹ ਜਾਂਦੀ ਆ। ਸੋ ਹੋ ਸਕਦਾ ਹਰਜੋਤ ਸਿੰਘ ਜੀ ਜੇ ਇਸ ਦੇ ਵਿੱਚ ਸੋਸ਼ਲ ਮੀਡੀਆ ਕੰਪਨੀ ਦੋਸ਼ੀ ਪਾਈ ਜਾਂਦੀ ਆ ਤਾਂ ਇਹਨਾਂ ਪੀੜਤ ਪਰਿਵਾਰਾਂ ਨੂੰ ਕਾਫੀ ਵੱਡੀ ਜਿਹੜੀ ਰਾਸ਼ੀ ਆ ਜਾਂ ਸੈਟਲਮੈਂਟ ਜਿਹੜੀ ਆ ਇਵੈਂਚੁਅਲੀ ਇਸ ਦੇ ਵਿੱਚ ਐਲਾਨੀ ਜਾ ਸਕਦੀ ਹੈਗੀ ਆ।
ਜੀ। ਤੇ ਮਾਰਕੀਟਸ ਦੀ ਜੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਗੱਲ ਕਰਦੇ ਜਾਈਏ ਤਾਂ ਅੱਜ ਸਟਾਕ ਮਾਰਕੀਟ ਡਾਓ ਜੋਨ 100 ਤੇ 29 ਪੁਆਇੰਟ ਵੱਧ ਕੇ 49663 ਤੇ ਬੰਦ ਹੋਇਆ। S&P 38 ਪੁਆਇੰਟ ਵੱਧ ਕੇ 6881, ਨੈਸਡੈਕ 175 ਪੁਆਇੰਟ ਵੱਧ ਕੇ 22754 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4900 ਤੇ $93 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ। 10 ਈਅਰ ਯੀਲਡ 4.09%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 66837 ਤੇ ਇਥੀਰੀਅਮ 1900 ਤੇ $66 ਦੇ ਬਰਾਬਰ ਚੱਲ ਰਿਹਾ ਆ। ਜੀ, ਸੋ ਤੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।